अस्सलाम वालेकुम। अच्छा जी, ਭਰਾ ਭਰਾਵਾਂ ਦੀਆਂ ਬਾਹਾਂ ਹੁੰਦੇ ਆ, ਲੇਕਿਨ ਫੈਸਲਾਬਾਦ ਦੇ ਵਿੱਚ ਵੀਰ ਨੇ ਵੀਰ ਨੂੰ ਕਿੱਦਾਂ ਫਸਾ ਦਿੱਤਾ, ਤੁਹਾਨੂੰ ਅੱਜ ਵਾਲੇ ਵਲੌਗ ਦੇ ਵਿੱਚ ਦੱਸਾਂਗੇ। ਥਾਣਾ ਨਿਸ਼ਾਤਾਬਾਦ ਦੇ ਵਿੱਚ ਇੱਕ ਮੁਕੱਦਮਾ ਦਰਜ ਹੁੰਦਾ ਵਾ, ਜਿਹਦੇ ਵਿੱਚ ਇੱਕ ਭਰਾ ਮੌਕਫ ਇਖਤਿਆਰ ਕਰਦਾ ਵਾ ਕਿ ਮੇਰੇ ਭਰਾ ਨੇ ਮੇਰਾ ਸ਼ਨਾਖਤੀ ਕਾਰਡ ਚੋਰੀ ਕਰਕੇ ਥਾਣੇ ਦੇ ਵਿੱਚ ਦਿੱਤਾ ਵਾ, ਜਿਹਦੀ ਵਜ੍ਹਾ ਤੋਂ ਮੇਰੇ ਉੱਪਰ ਡਕੈਤੀ ਦੇ 12 ਮੁਕੱਦਮੇ ਦਰਜ ਹੋ ਗਏ ਤੇ ਪੁਲਿਸ ਨੇ ਮੈਨੂੰ ਫੜ ਲਿਆ। ਇੱਕ ਭਰਾ ਜੀ, ਉਹਦਾ ਨਾਂ ਜੀ ਇਨਾਮੁਲ ਹਸਨ। ਇਹ ਹੈ ਜੀ ਬਹੁਤ ਵੱਡਾ ਡਾਕੂ। ਇਹ 'ਤੇ ਪਹਿਲੇ 25 ਮੁਕੱਦਮੇ ਦਰਜ ਆ। ਇਹਨੇ ਕਦੀ ਕਿਤੇ ਡਕੈਤੀ ਕਰ, ਕਦੀ ਕਿਤੇ ਕਰ, ਕਦੀ ਕਿਤੇ ਕਰ, ਕਦੀ ਪੁਲਿਸ ਕੋ ਫੜਿਆ ਗਿਆ, ਕਦੀ ਪੈਟਰੋਲਿੰਗ ਵਾਲਿਆਂ ਕੋ ਫੜਿਆ ਗਿਆ, ਕਦੀ ਜੇਲ੍ਹ 'ਚ ਚਲਾ ਗਿਆ, ਕਦੀ ਬਾਹਰ ਆ ਗਿਆ। ਇਹਦਾ ਜੇਲ੍ਹ ਦੇ ਵਿੱਚ ਇੱਦਾਂ ਹੀ ਆਣਾ ਜਾਣਾ ਸੀ ਜਿੱਦਾਂ ਬੰਦਾ ਭੂਆ ਦੇ ਘਰ ਆਂਦਾ ਜਾਂਦਾ ਵਾ। ਖੈਰ ਜੀ, ਇਹਨੇ ਵੇਖਿਆ ਕਿ ਹੁਣ ਜਨਾਬੇ ਵਾਲੀ ਪੁਲਿਸ ਮੈਨੂੰ ਤੰਗ ਕਰਨ ਲੱਗ ਗਈ ਹੈ। ਇਹਨੇ ਆਪਣੇ ਭਰਾ ਦਾ ਘਰੋਂ ਸ਼ਨਾਖਤੀ ਕਾਰਡ ਚੋਰੀ ਕੀਤਾ ਤੇ ਸੱਜੀ ਜੇਬ 'ਚ ਪਾ ਲਿਆ ਤੇ ਫਿਰ ਵਾਰਦਾਤਾਂ ਕਰਨ ਵਾਸਤੇ ਤੁਰ ਪਿਆ। ਇੱਕ ਵਾਰਦਾਤ, ਦੋ ਵਾਰਦਾਤ, ਤਿੰਨ ਵਾਰਦਾਤ ਕਰਦਿਆਂ 12 ਵਾਰਦਾਤਾਂ ਜਿਹੜੀਆਂ ਸੀ ਨਾ, ਉਹ ਇਸ ਭਾਈ ਨੇ ਫਿਰ ਕਰ ਲਈਆਂ। ਕਰਨ ਤੋਂ ਬਾਅਦ ਜਦੋਂ ਇਹਨੂੰ ਥਾਣਾ ਨਿਸ਼ਾਤਾਬਾਦ ਵਾਲਿਆਂ ਨੇ ਫੜ ਲਿਆ, ਉਹਨਾਂ ਨੇ ਜਦੋਂ ਤਲਾਸ਼ੀ ਲਈ, ਜੇਬ ਤੋਂ ਸ਼ਨਾਖਤੀ ਕਾਰਡ ਕੱਢਿਆ ਤੇ ਜੇਬ ਦੇ ਵਿੱਚ ਸ਼ਨਾਖਤੀ ਕਾਰਡ ਐਸ ਡਾਕੂ ਸਾਹਿਬ ਨੇ ਪਾਇਆ ਹੋਇਆ ਸੀ ਆਪਣੇ ਭਰਾ ਅਹਿਮਦ ਹਸਨ ਦਾ। ਅਹਿਮਦ ਹਸਨ ਦਾ ਜਨਾਬੇ ਲਈ ਰਿਕਾਰਡ ਬਣ ਰਿਹਾ ਵਾ। ਉਹ ਘਰ ਬੈਠਾ ਬਿਠਾਇਆ ਤਗੜਾ ਡਾਕੂ ਫੈਸਲਾਬਾਦ ਦਾ ਬਣ ਰਿਹਾ, ਮਾੜਾ ਮੋਟਾ ਨਹੀਂ, ਜਿਹਦੇ ਉੱਪਰ 12 ਮੁਕੱਦਮੇ ਡਕੈਤੀਆਂ ਦੇ ਦਰਜ ਹੋ ਗਏ ਆ। ਤੇ ਉਹ ਘਰ ਸੁੱਤਾ ਪਿਆ ਵਾ ਡਾਕੂ। ਉਹਨੂੰ ਨਹੀਂ ਪਤਾ ਕਿ ਮੈਂ ਡਾਕਾ ਮਾਰ ਵੀ ਆਇਆ ਵਾਂ, ਮੈਂ ਉਹਦਾ ਮੋਬਾਈਲ ਵੀ ਖੋਹ ਲਿਆ ਵਾ, ਮੈਂ ਉਹਦੀਆਂ ਮੱਝਾਂ ਵੀ ਖੋਹ ਲਿਆ ਵਾਂ, ਮੈਂ ਉਹਦੇ ਪੈਸੇ ਵੀ ਖੋਹ ਲਿਆ ਵਾਂ, ਤੇ ਮੇਰੇ ਕੋਲ ਪਿਸਤੌਲ ਵੀ ਹੈਗਾ ਵਾ, ਮੇਰੇ ਕੋਲ ਚੋਰੀ ਡਕੈਤੀ ਦੀਆਂ ਮੋਟਰਸਾਈਕਲਾਂ ਵੀ ਹੈਗੀਆਂ। ਉਸ ਬੰਦੇ ਨੂੰ ਨਹੀਂ ਪਤਾ। ਇੱਕ ਦਿਨ ਜਨਾਬੇ ਅਲੀ ਅਹਿਮਦ ਹਸਨ ਸਾਹਿਬ ਮਜ਼ਦੂਰੀ ਕਰਕੇ ਮੋਟਰਸਾਈਕਲ ਤੇ ਘਰ ਵਾਪਸ ਜਾ ਰਹੇ ਸੀ। ਅੱਗੇ ਨਾਕਾ ਲੱਗਾ ਹੋਇਆ ਸੀਗਾ। ਪੁਲਿਸ ਨੇ ਰੋਕਿਆ, ਤਲਾਸ਼ੀ ਲਈ। ਇੱਕ ਜੇਬ ਦੇ ਵਿੱਚੋਂ ਪਲਾਸ ਨਿਕਲਿਆ, ਉਤਲੀ ਜੇਬ ਦੇ ਵਿੱਚੋਂ ਟੈਸਟਰ ਨਿਕਲਿਆ, ਇੱਕ ਜੇਬ ਦੇ ਵਿੱਚੋਂ ਤਾਰਾਂ ਕੱਟਣ ਵਾਲਾ ਕਟਰ ਨਿਕਲਿਆ। ਕਿਤੇ ਇਲੈਕਟ੍ਰੀਸ਼ੀਅਨ ਸੀਗਾ, ਜਾ ਕੇ ਕੰਮ ਸ਼ਮ ਕਰਦਾ ਸੀਗਾ, ਵਾਪਸ ਜਾ ਰਿਹਾ ਸੀਗਾ। ਪੁਲਿਸ ਨੇ ਕਿਹਾ ਜੀ ਸ਼ਨਾਖਤੀ ਕਾਰਡ ਦਿਓ। ਸ਼ਨਾਖਤੀ ਕਾਰਡ ਦਿੱਤਾ। ਉਹ ਡਿਵਾਈਸ ਹੀ ਹੁੰਦੀ ਹੈ, ਉਹਦੇ ਵਿੱਚ ਮਾਰਿਆ ਤੇ ਗਰੀਬ ਆਦਮੀ ਤੇ 12 ਪਰਚੇ ਨਿਕਲੇ। ਪੁਲਿਸ ਨੇ ਕਿਹਾ ਤੁਸੀਂ ਤਾਂ ਸਾਈਡ ਤੇ ਹੋ ਜਾਣਾ ਡਾਕੂ ਸਾਹਿਬ। ਡਾਕੂ ਨੂੰ ਜਨਾਬੇ ਅਲੀ ਥਾਣੇ ਲੈ ਕੇ ਕੋਈ ਮਾੜੀ ਚੰਗੀ ਤਫਤੀਸ਼ ਕੀਤੀ ਹੋਣੀ ਆ ਤੇ ਫਿਰ ਜਨਾਬੇ ਅਲੀ ਉੱਥੇ ਪਤਾ ਲੱਗਾ ਕਿ ਜਿਹੜੇ ਭਰਾ ਭਰਾਵਾਂ ਦੀਆਂ ਬਾਹਾਂ ਹੁੰਦੇ ਆ ਨਾ, ਉਸ ਭਰਾ ਸਾਹਿਬ ਨੇ ਵੱਡੇ ਭਰਾ ਦਾ ਸ਼ਨਾਖਤੀ ਕਾਰਡ ਦੇ ਕੇ ਤੇ ਜ਼ਲੀਲੋ ਖਵਾਰ ਕਰਵਾਤਾ। ਆਪ ਹੁਣ ਜੇਲ੍ਹ ਦੇ ਵਿੱਚ ਬੈਠਾ ਆ। ਫਿਰ ਹੁਣ ਵਿਚਾਰਾ ਪਰੇਸ਼ਾਨ ਕਿ ਹੁਣ ਪੁਲਿਸ ਕੋ ਜਾਣ ਕਿੱਦਾਂ ਛੁੱਟਣੀ ਹੈ। ਇਹ ਪੁਲਿਸ ਦਾ ਚਲੋ ਇੱਕ ਅੱਛਾ ਕੰਮ ਆ, ਰਿਕਾਰਡ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਉਹਦੀ ਸਪੋਰਟ ਕੀਤੀ, ਇੱਕ ਮੁਕੱਦਮਾ ਦਰਜ ਕੀਤਾ। ਫਿਰ ਉਹ ਜੇਲ੍ਹ ਵਾਲੇ ਭਾਈ ਤੇ ਕਿ ਮੇਰਾ ਸ਼ਨਾਖਤੀ ਕਾਰਡ ਚੋਰੀ ਕਰਕੇ ਲੈ ਗਿਆ, ਇਹ ਹੋ ਗਿਆ, ਉਹ ਹੋ ਗਿਆ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਇਹ ਡਾਕੂ ਕਿੱਡਾ ਤੇਜ਼ ਹੋਏਗਾ, ਕਿੱਦਾਂ ਦੀਆਂ ਵਾਰਦਾਤਾਂ ਪਾਉਂਦਾ ਹੋਏਗਾ। ਅੱਛਾ ਜੀ, ਇਸ ਡਾਕੂ ਸਾਹਿਬ ਦੇ ਸਾਰੇ ਖਾਨਦਾਨ ਵਾਲਿਆਂ ਨੂੰ ਆਪਣੇ ਸ਼ਨਾਖਤੀ ਕਾਰਡ ਲੈ ਕੇ ਨਾ ਕਿਸੇ ਵੀ ਲਾਗੇ ਪੁਲਿਸ ਸਟੇਸ਼ਨ ਤੇ ਜਾਣਾ ਚਾਹੀਦਾ ਵਾ। ਉੱਥੇ ਜਾ ਕੇ ਸ਼ਨਾਖਤੀ ਕਾਰਡ ਦੇ ਨੰਬਰ ਦਿਓ, ਜਾ ਕੇ ਚੈੱਕ ਕਰਵਾ ਲਓ। ਇਹ ਨਾ ਹੋਵੇ ਕਿ ਤੁਸੀਂ ਘਰ ਬੈਠੇ ਡਾਕੂ ਬਣ ਜਾਓ, ਤੁਸੀਂ ਆਪਣੇ ਕੰਮਾਂ ਤੇ ਬੈਠੇ ਹੋ ਡਾਕੂ ਬਣ ਜਾਵੋ। ਖੁਦਾ ਨਾ ਖਾਸਤਾ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਦੁਨੀਆ ਤੋਂ ਚਲੇ ਗਏ ਨਾ, ਉਹਨਾਂ ਦੇ ਸ਼ਨਾਖਤੀ ਕਾਰਡ ਵੀ ਚੈੱਕ ਕਰਵਾ ਲਵੋ। ਇਹਨੇ ਉਹਨਾਂ ਦਾ ਸ਼ਨਾਖਤੀ ਕਾਰਡ ਜੇਬ 'ਚ ਪਾਇਆ ਹੋਵੇ ਤੇ ਜਾ ਕੇ ਡਕੈਤੀ ਕਰ ਲਈ ਹੋਵੇ ਤੇ ਉੱਥੇ ਜਦੋਂ ਫੜਿਆ ਗਿਆ ਹੋਵੇ ਤੇ ਕਿਸੇ ਮਰੇ ਹੋਏ ਦਾ ਇੰਦਰਾਜ ਕਰਵਾਤਾ ਹੋਵੇ ਕਿ ਮੈਂ ਤਾਂ ਜੀ ਆਹ ਵਾਂ, ਤੇ ਫਿਰ ਉਸ ਮਰੇ ਹੋਏ ਦਾ ਫਰਿਸ਼ਤੇ ਵੀ ਹਿਸਾਬ ਕਰਨਗੇ ਕਿ ਭਾਈ ਜਾਨ ਤੁਸੀਂ ਤਾਂ ਡਕੈਤੀ ਕੀਤੀ ਹੋਈ ਆ ਫਲਾਂ ਥਾਣੇ ਦੀ ਹਦੂਦ ਦੇ ਵਿੱਚ, ਤੇ ਇੱਥੋਂ ਕਦੋਂ ਗਏ ਸੀਗੇ। ਹੋ ਸਕਦਾ ਨਾ ਕੁਝ ਵੀ ਕਰ ਸਕਦਾ ਵਾ। ਜਿਹੜਾ ਆਪਣੇ ਭਰਾ ਦਾ ਸ਼ਨਾਖਤੀ ਕਾਰਡ ਲਿਜਾ ਕੇ ਉਹਨੂੰ ਡਾਕੂ ਬਣਾ ਸਕਦਾ ਵਾ ਤੇ ਉਹ ਕੁਝ ਵੀ ਕਰ ਸਕਦਾ ਵਾ। ਬਹੁਤ ਸ਼ੁਕਰੀਆ।